Viewers, welcome back from program. So viewers, TV84 ਦੇ ਵੈਰੀ ਇੰਟੈਲੀਜੈਂਟ ਸ਼ਾਇਰ ਸ਼ੇਰਬਾਜ਼ ਸਿੰਘ ਢਿੱਲੋਂ ਦੀ ਜਿਹੜੀ ਇੰਗਲਿਸ਼ ਦੀ ਨਜ਼ਮ ਹੈ ਗੋਲ ਆਫ ਲਾਈਫ ਸ਼ੇਅਰ ਕਰਨ ਜਾ ਰਹੇ ਹਾਂ, ਔਰ ਨਾਲ ਜਿਹੜੇ ਤੁਹਾਡੇ ਮੈਸੇਜ ਨੇ ਜਿਹੜੇ ਲਾਈਵ ਨੇ ਉਹ ਆਪਾਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਪ੍ਰੋਗਰਾਮ ਦੇ ਵਿੱਚ ਆਪਣੇ ਜਿਹੜੇ ਸਾਡੇ ਬਹੁਤ ਟੈਲੈਂਟਡ ਵਿਊਅਰਸ ਨੇ, ਉਹ ਭਾਵੇਂ ਉਹਨਾਂ ਦੀ ਲਿਖਤ ਜਿਹੜੀ ਸਾਨੂੰ ਲੱਗੇ ਕਿ ਵੀ ਕੁਛ ਖਾਸ ਚਾਨਣਾ ਪਾਉਂਦੀ ਹੈ, ਔਰ ਖ਼ਾਸ ਤੌਰ 'ਤੇ ਸਰ ਸ਼ੇਰਬਾਜ਼ ਸਿੰਘ ਢਿੱਲੋਂ ਜਿਨ੍ਹਾਂ ਦੀਆਂ ਨਜ਼ਮਾਂ ਅਸੀਂ ਸਾਂਝੀਆਂ ਕਰਦੇ ਹਾਂ ਔਰ ਸਾਡੇ ਵਿਊਅਰਸ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ। ਉਹਨਾਂ ਦੀ ਇੱਕ ਨਜ਼ਮ ਸਾਨੂੰ ਹਾਸਲ ਹੋਈ ਹੈ, ਗੋਲ ਆਫ ਲਾਈਫ, ਔਰ ਜ਼ਾਹਰ ਹੈ ਕਿਉਂਕਿ ਆਜ਼ਾਦੀ ਦੇ ਜਜ਼ਬੇ ਨਾਲ ਢਿੱਲੋਂ ਸਾਹਿਬ ਓਤਪ੍ਰੋਤ ਨੇ ਔਰ ਬੜੀ ਖੂਬਸੂਰਤ ਅੰਗਰੇਜ਼ੀ ਦੇ ਵਿੱਚ ਔਰ ਬੜੇ ਜਿਹਨੂੰ ਬੈਲੈਂਸ ਮੀਟਰ ਕਹਿੰਦੇ ਨੇ ਉਹ ਵੀ ਹੁੰਦਾ ਹੈ, ਲਫ਼ਜ਼ ਵੀ, ਔਰ ਅਲਟੀਮੇਟਲੀ ਸਿੱਖ ਕੌਮ ਦੀਆਂ ਜਿਹੜੀਆਂ ਐਮੋਸ਼ਨਸ ਨੇ, ਜਿਹੜਾ ਨਿਸ਼ਾਨਾ ਹੈ, ਜਿਹੜਾ ਟਾਰਗੇਟ ਹੈ, ਉਸ ਦੇ ਉੱਤੇ ਇਹ ਕੇਂਦਰਿਤ ਹੁੰਦੇ ਨੇ, ਫੋਕਸ ਹੁੰਦੇ ਨੇ। ਉਹਨਾਂ ਨੇ ਇਸ ਨਜ਼ਮ ਦਾ ਨਾਂ ਗੋਲ ਆਫ ਲਾਈਫ ਰੱਖਿਆ। ਫਰੀडम्स ਕਾਲ ਏ ਬੀਕਨ ਬ੍ਰਾਈਟ echoes through the ages, a guiding light to break the chains of dependency's might and rise to heights of economic delight। ਹੁਣ ਜਦੋਂ ਅਸੀਂ ਪੋਲੀਟੀਕਲ ਪਾਵਰ ਦੀ ਗੱਲ ਕਰਦੇ ਹਾਂ, ਜ਼ਾਹਰ ਹੈ ਬਹੁਤ ਕੁਛ ਆਰਥਿਕਤਾ ਨਾਲ ਜੁੜਿਆ ਹੁੰਦਾ ਹੈ। ਜਦੋਂ ਰੋਟੀ ਕੱਪੜਾ ਮਕਾਨ ਇੱਕ ਕਾਮਨ ਬੰਦੇ ਦੀ ਲੋੜ ਹੈ, ਪਰ ਜੇ ਉਸ ਨੂੰ ਤੁਸੀਂ ਐਜੂਕੇਸ਼ਨ, ਹੈਲਥ ਔਰ ਪ੍ਰੋਸਪੈਰਿਟੀ ਦਿੰਦੇ ਹੋ, ਰਾਜ ਤਾਂ ਇਸੇ ਲਈ ਇਹ ਉਸ ਦਾ ਟੀਚਾ ਹੁੰਦਾ, ਸਰਬੱਤ ਦਾ ਭਲਾ ਹੁੰਦਾ ਕਿ ਵੀ ਇਹ ਜਿਹੜੀ ਆਜ਼ਾਦੀ ਦੀ ਕਾਲ ਹੈ, ਆਜ਼ਾਦੀ ਦੀ ਹੂਕ ਹੈ, ਆਜ਼ਾਦੀ ਦੀ ਬਾਂਗ ਹੈ, ਇਹ ਇੱਕ ਰੌਸ਼ਨ ਜਿਵੇਂ ਰੌਸ਼ਨ ਸਿਤਾਰਾ ਹੁੰਦਾ ਹੈ, ਜਿਹਨੂੰ ਅਸੀਂ ਮੀਲ ਪੱਥਰ ਵਾਂਗ ਹੈ, ਉਹ ਹਰ ਏਜ ਦੇ ਵਿੱਚ, ਏਜ ਉਮਰ ਵਾਈਜ਼ ਨਹੀਂ, ਹਰ ਜ਼ਮਾਨੇ ਦਾ ਜਦੋਂ ਵਕਤ ਅਸੀਂ ਕਹਿੰਦੇ ਹਾਂ ਵੀ ਫਰੋਮ ਟਾਈਮਸ ਮੈਮੋਰੀਅਲ, ਇਹ ਹਮੇਸ਼ਾ ਹੀ ਐਕੋਜ਼ ਥਰੂ ਦਾ ਏਜਿਸ, ਇਹ ਗਾਈਡਿੰਗ ਲਾਈਟ ਹਮੇਸ਼ਾ ਫਰੀडम ਦੀ ਗੱਲ ਜਿਹੜੀ ਹੈ ਉਹ ਤੁਹਾਨੂੰ ਅੱਗੇ ਤੋਰਦੀ ਹੈ। ਔਰ ਇਹ ਆਜ਼ਾਦੀ ਤੁਹਾਡੀ, ਜਦੋਂ ਤੁਸੀਂ ਕਿਸੇ ਦੇ ਉੱਤੇ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਉਸ ਡਿਪੈਂਡੈਂਸੀ ਨੂੰ ਤੋੜਦੀ ਹੈ। ਔਰ ਉਸੇ 'ਚੋਂ ਹੀ ਜਦੋਂ ਤੁਸੀਂ ਉਹ ਡਿਪੈਂਡੈਂਸੀ ਤੋੜਦੇ ਹੋ, ਆਪਣਾ ਹੱਕ ਲੈਂਦੇ ਹੋ, ਔਰ ਇਹ ਉਹਦੇ 'ਚੋਂ ਹੀ ਤੁਹਾਡੀ ਫਿਰ ਆਰਥਿਕ ਮੁਕਤੀ ਨਿਕਲਦੀ ਹੈ। ਫਰੀडम्स ਕਾਲ a beacon bright echoes through the ages, a guiding light to break the chains of dependency's might and rise to heights of economic delight. With every step, with every fall, we learn to stand, to give our all. For freedom's price we must pay the cost. Through hard work and toil we forge our boast. ਕਿ ਵੀ ਹਰ ਕਦਮ ਜਿਹੜਾ ਅਸੀਂ ਲੈਂਦੇ ਹਾਂ ਆਪਣੀ ਆਜ਼ਾਦੀ ਲਈ, ਆਪਣਾ ਮੁਥਾਜਪਣਾ ਤੋੜਨ ਦੇ ਲਈ, ਉਹਦੇ 'ਚ ਅਸੀਂ ਡਿੱਗਦੇ ਵੀ ਹਾਂ ਪਰ ਫਿਰ ਖੜੇ ਹੁੰਦੇ ਹਾਂ, ਫਿਰ ਕਦਮ ਅੱਗੇ ਵੱਧਦਾ ਹੈ। ਇਸ 'ਚੋਂ ਅਸੀਂ ਖਲੋਣਾ ਸਿੱਖਦੇ ਹਾਂ, ਆਪਣੇ ਡਿੱਗਣ 'ਚੋਂ ਤੁਰਨਾ ਸਿੱਖਦੇ ਹਾਂ, ਕਿਉਂਕਿ ਇਹੀ ਆਜ਼ਾਦੀ ਦੀ ਕੀਮਤ ਹੈ। ਸਾਨੂੰ ਆਜ਼ਾਦੀ ਮੁਫਤ ਨਹੀਂ ਮਿਲਦੀ, ਇਹਦਾ ਮੁੱਲ ਤਾਰਨਾ ਪੈਂਦਾ ਹੈ। ਇਹ ਹੈ ਸਾਡੇ ਲਈ। ਔਰ ਹਾਰਡ ਵਰਕ ਔਰ ਮਿਹਨਤ ਦੇ ਨਾਲ ਅਸੀਂ ਆਪਣੇ ਅੰਦਰ ਉਹ ਅਣਖ, ਗੈਰਤ, ਬੋਸਟ, ਹੰਕਾਰ ਨਹੀਂ, ਗੈਰਤ ਔਰ ਅਣਖ ਖੜੀ ਕਰਦੇ ਹਾਂ। ਵਿਦ ਐਵਰੀ ਸਟੈਪ, with every fall we learn to stand, to give our all. For freedom's price we must pay the cost. Through hard work and toil we forge our boast. Liberalism, a dream to chase, a life of choices, a future to embrace, where wants and needs no longer entwine, and prosperity's doors swing open ਵਾਈਡ ਐਂਡ ਡਿਵਾਈਨ। ਕਿ ਅਸੀਂ ਇਹ ਡ੍ਰੀਮ ਕਰ ਰਹੇ ਹਾਂ ਕਿ ਉਸ ਆਜ਼ਾਦੀ ਦੇ ਨਾਲ ਉਹ ਉਦਾਰਤਾ ਦਾ ਦੌਰ ਸ਼ੁਰੂ ਹੋਏ, ਲਿਬਰਲਿਜ਼ਮ ਦਾ ਦੌਰ ਸ਼ੁਰੂ ਹੋਏ, ਜਿਸ ਦੇ ਵਿੱਚ ਅਸੀਂ ਆਜ਼ਾਦ ਹੋਈਏ ਆਪਣੀਆਂ ਚੋਇਸਿਸ ਦੇ ਲਈ, ਜਿੱਥੇ ਕੋਈ ਲੋੜਾਂ ਜਿਹੜੀਆਂ ਨੇ ਉਹ ਤੁਹਾਨੂੰ ਪਰੇਸ਼ਾਨ ਨਾ ਕਰ ਸਕਣ, ਉਹ ਤੁਹਾਨੂੰ ਬੰਨ੍ਹ ਕੇ ਨਾ ਰੱਖਣ, ਆਜ਼ਾਦਾਨਾ ਤੌਰ ਤਰੀਕਾ ਹੋਏ, ਔਰ ਖੁਸ਼ਹਾਲੀ ਦਾ ਦੌਰ ਖੁੱਲ੍ਹੇ, ਜਿਹੜਾ ਅਲਟੀਮੇਟਲੀ ਤੁਹਾਨੂੰ ਖੁਸ਼ਹਾਲੀ ਡਿਵਿਨਿਟੀ ਵੱਲ ਵੀ ਲੈ ਕੇ ਜਾਂਦੀ ਹੈ, ਜਾਂ ਡਿਵਿਨਿਟੀ ਦਾ ਮਤਲਬ ਵੀ ਖੁਸ਼ਹਾਲੀ ਹੁੰਦਾ।
ਕਿ ਇਹ ਹੋਏ ਲਿਬਰਲਿਜ਼ਮ ਏ ਡ੍ਰੀਮ ਟੂ ਚੇਜ਼ a life of choices, a future to embrace, where wants and needs no longer entwine, and prosperity's doors swing open wide and divine. So let us strive, let us push and strive to reach the pinnacle where freedom thrives. Through education's power, we'll find our way and seize the opportunities of a brighter day. ਆਓ ਇਕੱਠੇ ਹੋ ਕੇ ਹੱਲਾ ਮਾਰੀਏ, ਆਓ ਅੱਗੇ ਨੂੰ ਵਧੀਏ, ਆਓ ਸਿਖਰਾਂ ਤੇ ਪਹੁੰਚੀਏ ਤਾਂ ਕਿ ਆਜ਼ਾਦੀ ਸਾਡੀ ਹੋਏ। ਵਿੱਦਿਆ ਦੇ ਗਿਆਨ ਦੇ ਨਾਲ ਅਸੀਂ ਆਪਣਾ ਰਸਤਾ ਲੱਭਾਂਗੇ, ਉਹਨਾਂ ਮੌਕਿਆਂ ਨੂੰ ਸੰਭਾਲਾਂਗੇ ਤੇ ਇੱਕ ਦਿਨ ਸਾਡਾ ਵੀ ਦਿਨ ਜਿਹੜਾ ਖੁਸ਼ਹਾਲੀ ਵਾਲਾ ਹੋਏਗਾ। ਸੋ ਲੈਟ ਅਸ ਸਟ੍ਰਾਈਵ, ਲੈਟ ਅਸ ਪੁਸ਼ ਐਂਡ ਸਟ੍ਰਾਈਵ ਟੂ ਰੀਚ ਦਾ ਪਿਨੈਕਲ where freedom thrives. Through education's power, we will find our way and seize the opportunity of a brighter day. With each degree, with each skill we gain, we will shatter limits and rise above the pain of financial woes, of dependency's sting, and emerge victorious with economic wings. ਕਿ ਹਰ ਪੜ੍ਹਾਈ ਦੇ ਵੱਲ ਖੇਤਰ ਵੱਲ ਅੱਗੇ ਵੱਧਦੇ ਹਾਂ, ਹਰ ਜਿਹੜਾ ਨਵਾਂ ਸਕਿੱਲ ਨਵੀਂ ਚੀਜ਼ ਅਸੀਂ ਸਿੱਖਦੇ ਹਾਂ, ਅਸੀਂ ਸਾਰੀਆਂ ਸੀਮਾਵਾਂ ਤੋੜਾਂਗੇ, ਇਸ ਦਰਦ ਚੋਂ ਨਿਕਲਾਂਗੇ, ਇਹ ਤੰਗਦਸਤੀ ਧਨ ਦੀ ਇਸ ਨੂੰ ਖਤਮ ਕਰਾਂਗੇ, ਇਹ ਜਿਹੜਾ ਡਿਪੈਂਡੈਂਸੀ ਦਾ ਸਾਨੂੰ ਡੰਗ ਵੱਜਾ ਹੋਇਆ ਇਸ ਨੂੰ ਖਤਮ ਕਰਾਂਗੇ, ਅਸੀਂ ਜੇਤੂ ਹੋ ਕੇ ਨਿਕਲਾਂਗੇ ਔਰ ਸਾਡੇ ਆਰਥਿਕ ਖੰਭ ਹੋਣਗੇ। ਖੁਸ਼ਹਾਲੀ ਦੀ ਗੱਲ। With each degree, with each skill we gain, we will shatter limits and rise above the pain of financial woes, of dependency's sting, and emerge victorious with economic wings. Last है ਉਹਨਾਂ ਦਾ couplet. So let us march, let us move as one towards a future where freedom's won, where every individual can stand tall and proud, and economic independence is the crown they have avowed. ਕਿ ਆਓ ਮਿਲ ਕੇ ਅੱਗੇ ਨੂੰ ਵਧੀਏ, ਅੱਗੇ ਚੱਲੀਏ। ਫਿਊਚਰ ਸਾਨੂੰ ਇੰਤਜ਼ਾਰ ਸਾਡੀ ਕਰ ਰਿਹਾ, ਜਿੱਥੇ ਅਸੀਂ ਆਜ਼ਾਦ ਹੋਵਾਂਗੇ, ਜਿੱਥੇ ਹਰ ਇੰਡੀਵਿਜੂਅਲ ਫਖਰ ਦੇ ਨਾਲ ਖਲੋ ਕੇ, ਫਖਰ ਦੇ ਨਾਲ ਆਜ਼ਾਦਾਨਾ ਆਰਥਿਕ ਤੰਗਦਸਤੀ ਚੋਂ ਨਿਕਲ ਕੇ ਔਰ ਉਹ ਬਾਦਸ਼ਾਹਤ ਦਾ ਕਰਾਊਨ ਸਾਡੇ ਤੇ ਸਜਿਆ ਹੋਏਗਾ ਜਿਹਦਾ ਪ੍ਰਣ ਕਰਕੇ ਅਸੀਂ ਤੁਰੇ। ਸੋ ਲੈਟ ਅਸ ਮਾਰਚ, ਲੈਟ ਅਸ ਮੂਵ ਐਜ਼ ਵਨ ਟੁਵਰਡਸ ਅ ਫਿਊਚਰ ਵੇਅਰ ਫਰੀਡਮਸ ਵਨ, ਵੇਅਰ ਐਵਰੀ ਇੰਡੀਵਿਜੂਅਲ ਕੈਨ ਸਟੈਂਡ ਟਾਲ ਐਂਡ ਪ੍ਰਾਊਡ, ਐਂਡ ਇਕਨੋਮਿਕ ਇੰਡੀਪੈਂਡੈਂਸ ਇਜ਼ ਦਾ ਕਰਾਊਨ ਦੇ ਹੈਵ। ਨਾਈਸ, ਸੋ ਬਿਊਟੀਫੁਲ। ਕਿਆ ਕਹਿਣੇ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲਾਉਣ ਜਾ ਰਹੇ ਹਾਂ। ਸਭ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਹਣਮਾਲ ਜੀ ਪਹਿਲੇ ਵਿਊਅਰ ਨੇ ਸਾਡੇ, ਹਮੇਸ਼ਾ ਦੀ ਤਰ੍ਹਾਂ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜ਼ਿੰਦਾਬਾਦ। ਹਰ ਸਿਮਰਨ ਸਿੰਘ ਢਿੱਲੋਂ ਜੀ ਵੀ ਸਾਨੂੰ ਫਤਿਹ ਬੁਲਾਉਂਦੇ। ਦਵਿੰਦਰ ਸੰਧੂ ਜੀ ਵੀ ਜੈ ਫ੍ਰੀ ਆਮ ਪੰਜਾਬ ਰੈਫਰੈਂਡਮ ਕਹਿੰਦੇ ਨੇ ਔਰ ਕਹਿੰਦੇ ਖਾਲਸਾ ਜ਼ਿੰਦਾਬਾਦ। ਜੈ ਸ਼੍ਰੀ ਰਾਮ, ਓ ਸੋਰੀ, ਜੈ ਫ੍ਰੀ ਆਮ, ਪਤਾ ਨਹੀਂ ਹਾਂਜੀ। ਅੱਜ ਕੱਲ੍ਹ ਅੰਬਾਂ ਦਾ ਮੌਸਮ ਹੈ, ਫ੍ਰੀ ਨਹੀਂ ਮਿਲਦੇ ਪਰ ਮਿਲ ਜਾਂਦੇ ਨੇ। ਹਾਂਜੀ। ਇੰਦਰਜੀਤ ਸਿੰਘ ਸੰਧੂ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਰਾਜਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਮਿਸਟਰ ਮੈਥੈਲ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਅਮਰਜੀਤ ਜਿਹੜੇ ਸੈਣੀ ਉਹ ਵੀ ਫਤਿਹ ਬੁਲਾਉਂਦੇ ਨੇ। ਧਰਮ ਸਿੰਘ ਜੀ ਵੀ, ਸੁਖਜੀਵਨ ਬੱਚੂ ਜੀ ਵੀ ਔਰ ਪੰਧੇਰ ਜਗਦੀਸ਼ ਜੀ, ਸਰਪੰਚ ਜਸ ਗਿੱਲ ਜੀ, ਮਨਦੀਪ ਬਾਜਪਾ ਜੀ ਔਰ ਮਨਜੋਰ ਕੋਇਨੂਰ ਜੀ, ਬਲਜਿੰਦਰ ਸਿੰਘ ਜੀ, ਜਸਕੀਰਤ ਸਿੰਘ ਜੀ, ਗੁਰਮੀਤ ਸਿੰਘ ਜੀ, ਜਤਿੰਦਰ ਸਿੰਘ ਜੀ, ਕੁਲਵੀਰ ਸੰਘਾ ਜੀ ਔਰ ਇਹ ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਸ਼ ਐਲੇ ਕਹਿੰਦੇ ਕਿ ਡਾਕਟਰ ਸਾਹਿਬ, ਇਜ਼ ਦੇਅਰ ਏ ਪੋਸੀਬਿਲਿਟੀ ਦੈਟ ਇਨ ਫਿਊਚਰ ਜਾਟ ਮੁਸਲਿਮ ਫਰੋਮ ਵੈਸਟ ਪੰਜਾਬ ਵਿਲ ਜੁਆਇਨ ਸਿੱਖੀ? ਐਕਚੁਅਲੀ ਜੀ ਪਹਿਲੀ ਗੱਲ, ਅਸੀਂ ਇਸ ਗੱਲ 'ਚ ਦਿਲਚਸਪੀ ਨਹੀਂ ਰੱਖਦੇ ਕਿ ਇਹ ਮਜ਼ਹਬ ਤੁਹਾਡਾ ਇੰਡੀਵਿਜੂਅਲ ਚੋਇਸ ਹੁੰਦੀ ਹੈ, ਕੌਣ ਤੁਸੀਂ ਜਿਹਦੇ 'ਚ ਵੀ ਜਾਣਾ ਪੈਦਾ ਹੋਏ ਹੋ। ਔਰ ਅਸੀਂ ਸਮਝਦੇ ਹਾਂ ਵੀ ਇਹ ਸਾਡੀ, ਔਰ ਇਹੀ ਕਾਰਨ ਹੈ ਵੀ ਅਸੀਂ ਕਿਸੇ ਦਾ ਦਰਵਾਜ਼ਾ ਨਹੀਂ ਖੜਕਾਉਂਦੇ। ਅਸੀਂ ਜਿਹੜਾ ਉਹ ਜਿਹਨੂੰ ਪ੍ਰੋਸਲੇਟਾਈਜੇਸ਼ਨ ਕਹਿੰਦੇ ਨੇ ਉਹਦੇ 'ਚ ਯਕੀਨ ਨਹੀਂ ਰੱਖਦੇ। ਕੋਈ ਆਪਣੀ ਮਰਜ਼ੀ ਨਾਲ ਸਿੱਖੀ 'ਚ ਆਉਣਾ ਚਾਹੇ ਉਹ ਮੋਸਟ ਵੈਲਕਮ ਹੁੰਦਾ।
ਔਰ ਅਸੀਂ ਇਹ ਸਮਝਦੇ ਹਾਂ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੇ ਵਿੱਚ, ਲਹਿੰਦੇ ਪੰਜਾਬ 'ਚ ਵੀ ਔਰ ਚੜ੍ਹਦੇ ਪੰਜਾਬ 'ਚ ਆਪਸੀ ਸਾਡੀ ਸਦੀਆਂ ਦੀ ਸਾਂਝ ਹੈ, ਕਬੀਲਿਆਂ ਦੀ ਸਾਂਝ ਵੀ ਰਹੀ ਹੈ। ਬੇਸ਼ੱਕ ਮਜ਼ਹਬ ਡਿਫਰੈਂਟ ਹੋਏ, ਕਿਉਂਕਿ ਸਿੱਖੀ ਦੀ ਆਮਦ ਤੋਂ 600 ਸਾਲ ਪਹਿਲਾਂ ਲਗਭਗ ਜਾਂ ਉਸ ਤੋਂ ਵੀ ਜ਼ਿਆਦਾ ਜਿਹੜਾ ਇਸਲਾਮ ਉਹ ਲਹਿੰਦੇ ਪੰਜਾਬ 'ਚ ਇਹੀ ਕਾਰਨ ਹੈ। ਝਨਾਹ, ਜੇਹਲਮ ਔਰ ਰਾਵੀ ਤੱਕ ਪਹੁੰਚਦੇ ਆ, ਉਹ ਸਾਰੀ ਬੈਲਟ ਬਹੁਤ ਪਹਿਲਾਂ ਜਿਹੜੇ ਨੇ ਗੁਰੂ ਨਾਨਕ ਸਾਹਿਬ ਦੀ ਆਮਦ ਤੋਂ ਉਹ ਮੁਸਲਮਾਨ ਹੋ ਚੁੱਕੇ ਸੀ। ਸੋ ਅਸੀਂ ਸਮਝਦੇ ਹਾਂ ਵੀ ਇੱਕ ਗੁੱਡਵਿਲ ਰਹਿਣਾ, ਚੰਗੇ ਸਬੰਧ ਰਹਿਣਾ, ਆਪਸ ਦੇ ਵਿੱਚ ਚੰਗੇ ਗੁਆਂਢੀਆਂ ਵਾਂਗ, ਇਹ ਸਾਡੀ ਜਿਹੜੀ ਹੈ ਚਾਹਨਾ ਹੋਏਗੀ। ਅਸੀਂ ਇਹ ਨਹੀਂ ਯਕੀਨ ਕਰਦੇ ਕਿ ਭਾਈ ਕਿਸੇ ਨੂੰ ਕੋਈ ਜਿਹੜਾ ਉਹ ਕਨਵਰਟ ਹੋਏ। ਔਰ ਇਸੇ ਤਰ੍ਹਾਂ ਹੁਣ ਮੈਂ ਸਾਡੇ ਪਿਆਰੇ ਰਿਸ਼ੀ ਭਾਰਦਵਾਜ ਜੀ ਆਏ ਨੇ, ਫਤਿਹ ਬੁਲਾ ਕੇ ਉਹਨਾਂ ਨੇ ਕਿਹਾ ਕਿ ਰੈਫਰੈਂਡਮ ਇਨ ਸਾਊਥ ਸੁਡਾਨ ਐਂਡ ਈਸਟ ਤੈਮੂਰ ਵਰ ਇਨਡੀਡ ਹੈਲਡ ਬਾਈ ਦਾ ਲੋਕਲ ਐਡਮਿਨਿਸਟ੍ਰੇਸ਼ਨ। The United Nations only acted as an observer। ਰਿਸ਼ੀ ਭਾਰਦਵਾਜ ਜੀ, ਮੇਰਾ ਖਿਆਲ ਹੈ ਤੁਸੀਂ ਆਪ ਕਨਫਿਊਜ਼ ਹੁੰਦੇ ਹੋ ਜਾਂ ਬਾਕੀਆਂ ਨੂੰ ਕਰਨਾ ਚਾਹੁੰਦੇ ਹੋ। ਅਸੀਂ ਜਦੋਂ 3 ਟਾਈਪ ਦੇ ਰੈਫਰੈਂਡਮਸ ਦੀ ਗੱਲ ਕਰਦੇ ਹਾਂ, ਜ਼ਾਹਰ ਹੈ ਯੂਨਾਈਟਿਡ ਨੇਸ਼ਨਸ ਦੀ ਆਸਪੀਸਿਸ ਥੱਲੇ ਜਿਹੜਾ ਵੀ ਰੈਫਰੈਂਡਮ ਹੋਏਗਾ ਉਹ ਉਸ ਮੁਲਕ ਦੀ ਮਰਜ਼ੀ ਦੇ ਨਾਲ ਹੀ ਹੋਏਗਾ ਜਿਸ ਮੁਲਕ ਦਾ ਖਿੱਤਾ ਜਿਹੜਾ ਹੈ ਅੱਡ ਹੋਣਾ ਚਾਹੁੰਦਾ ਹੈ। ਸਾਊਥ ਸੁਡਾਨ ਦੀ ਸਰਕਾਰ ਦੀ ਮਰਜ਼ੀ ਨਾਲ ਹੋਇਆ, ਈਸਟ ਤੈਮੂਰ ਇੰਡੋਨੇਸ਼ੀਆ ਦੀ ਮਰਜ਼ੀ ਨਾਲ ਹੋਇਆ। ਸਟਾਫ ਲੋਕਲ ਹੈ, ਦੂਜੇ ਆਬਜ਼ਰਵਰ ਨੇ। ਮਤਲਬ ਇਹ ਹੈ ਕਿ ਅਲਟੀਮੇਟਲੀ ਲੋਕਾਂ ਦੀ ਫ੍ਰੀ ਵਿਲ, ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਕਿ ਵੀ ਸੁਡਾਨ ਦੇ ਵਿੱਚ ਜਾਂ ਈਸਟ ਤੈਮੂਰ ਦੇ ਵਿੱਚ ਕਿਸੇ ਨੇ ਵੋਟਾਂ ਇੱਧਰਲੀਆਂ ਉੱਧਰ ਪਵਾ ਦਿੱਤੀਆਂ। ਸੋ ਜੇ ਇੰਪਲੋਈ ਉਹਨਾਂ ਦੀਆਂ ਹਕੂਮਤਾਂ ਦੇ ਨੇ, ਕਿਉਂਕਿ ਆਲਰੇਡੀ ਉਹਨਾਂ ਹਕੂਮਤਾਂ ਨੇ ਹੀ ਹਕੂਕ ਦਿੱਤਾ ਹੈ, ਤਾਂ ਅਸੀਂ ਵੀ ਇਹੀ ਹੋਪ ਕਰਦੇ ਹਾਂ ਕਿ ਦੂਸਰਾ ਹੁੰਦਾ ਜਿਹਦੇ 'ਚ UN ਨਹੀਂ ਇਨਵੋਲਵ ਹੁੰਦੀ, ਮੁਲਕ ਕਰਾਉਂਦੇ ਨੇ ਜਿਵੇਂ ਕਿਊਬੈਕ ਜਾਂ ਸਕਾਟਲੈਂਡ ਦਾ। ਸੋ ਇਹਨੂੰ ਕਨਫਿਊਜ਼ਨ ਦਾ ਤਾਂ ਕੋਈ ਪਾਰਟ ਨਹੀਂ ਹੈ ਵੀ ਉਹ ਭਾਵੇਂ ਕੋਈ ਮਸ਼ੀਨਰੀ ਹੋਏ, ਲੇਕਿਨ ਉਹ ਨਿਊਟਰਲ ਰਹਿ ਕੇ ਜਿਹੜੀ UN ਦੇ ਆਸਪੀਸ਼ੀਜ਼ ਦੇ ਥੱਲੇ ਔਰ ਉਹ ਸਾਰੇ ਦੇ ਵਿੱਚ ਆਪਣੇ ਹੱਕ ਨੂੰ ਜਿਹੜਾ ਉਹ ਕਰਨਗੇ। ਫਿਰ ਉਹਨਾਂ ਨੇ ਕਿਹਾ ਯੈਸਟਰਡੇ ਉਹਨਾਂ ਦਾ yesterday you said that you would kick out the Indian administration out of Punjab. Well, it's only daydreaming. You can't defeat the 3rd largest economy and 2nd largest army by dreaming. ਭਾਰਦਵਾਜ ਜੀ, ਬਹੁਤ ਸ਼ੁਕਰੀਆ, ਤੁਸੀਂ ਬੜਾ ਫਖਰ ਕਰਦੇ ਹੋ, ਤੁਹਾਡੀ 3rd ਲਾਰਜੈਸਟ ਇਕੋਨਮੀ ਹੈ। ਵੈਸੇ ਇਹ ਫੈਕਟ ਵੀ ਤੁਹਾਡਾ ਠੀਕ ਨਹੀਂ ਹੈਗਾ। ਔਰ ਆਰਮੀ ਜਿਹੜੀ 2nd ਲਾਰਜੈਸਟ ਹੈ, ਜੋ ਤੁਹਾਡਾ ਹਾਲ ਇਸ ਸਾਰੇ ਪੀਰੀਅਡ 'ਚ 4 ਸਾਲ 'ਚ ਤੁਹਾਡੀ ਲਾਰਜੈਸਟ ਆਰਮੀ ਨੇ ਚੀਨ ਤੋਂ ਜੁੱਤੀਆਂ ਖਾਧੀਆਂ। 4000 ਸਕੁਅਰ ਕਿਲੋਮੀਟਰ ਟੈਰੀਟਰੀ ਉਹਨਾਂ ਨੂੰ ਤੁਸੀਂ ਸਰੈਂਡਰ ਕੀਤੇ। ਉਹਦਾ ਨਾਂ ਤੁਹਾਡਾ ਇੰਨੇ ਤੁਸੀਂ ਬਹਾਦਰ ਔਰ ਇੰਨੀ ਸਟਰੋਂਗ ਤੁਹਾਡੀ ਆਰਮੀ ਹੈ ਕਿ ਤੁਹਾਡੇ ਫੌਜੀ ਚੀਫ ਤੋਂ ਲੈ ਕੇ ਪ੍ਰਾਈਮ ਮਿਨਿਸਟਰ ਤੱਕ ਇੱਧਰ ਤਾਂ ਤਰਲੇ ਕਰ ਰਹੇ ਨੇ। 40ਵੀਂ ਮੁਲਾਕਾਤ ਵੀ ਕੀਤੀ ਹੈ। ਐਸ ਜੈ ਸ਼ੰਕਰ ਤਰਲੇ ਵੀ ਕਰ ਰਿਹਾ ਜੀ ਕਿ ਇਹਨੂੰ ਕਰੋ, ਲੇਕਿਨ ਇਹ ਕਹਿਣ ਨੂੰ ਤਿਆਰ ਨਹੀਂ ਵੀ ਚੀਨ ਹਮਲਾਵਰ ਹੈ। ਬਾਕੀ ਜਿਹੜਾ ਪਾਰਟ ਹੈ, ਅਸੀਂ ਸੋਵੀਅਤ ਯੂਨੀਅਨ ਤੋਂ ਤਾਂ ਤੁਸੀਂ ਜ਼ਿਆਦਾ ਤਾਕਤਵਰ ਨਹੀਂ ਹੋ, ਤੇ ਜੇ ਉਹਦੇ 15 ਟੁਕੜੇ ਹੁੰਦੇ ਨੇ ਇਵੈਂਚੁਅਲੀ, ਕਿਉਂਕਿ ਉਹ ਵੀ ਇੱਕ ਆਰਟੀਫਿਸ਼ੀਅਲ ਕੰਟਰੀ ਪੋਸਟ 2nd ਵਰਲਡ ਵਾਰ ਬਣਿਆ ਸੀ। ਸੋ ਅਲਟੀਮੇਟਲੀ ਤੁਹਾਡੀ ਹੋਂਦ ਗੰਗਾ ਜਮਨੀ ਤਹਿਜ਼ੀਬ ਹੀ ਹੈ। ਈਵਨ ਜਿਸ ਬੁੱਧਾ ਪੀਰੀਅਡ ਦੀ ਗੱਲ ਹੁੰਦੀ 2500 ਸਾਲ ਪਹਿਲਾਂ, 2000 ਰਿਪਬਲਿਕ ਜਿਹੜੇ ਨੇ ਇਹ ਸਾਊਥ ਏਸ਼ੀਆ ਦੇ ਵਿੱਚ ਐਗਜ਼ਿਸਟ ਕਰਦੇ ਸੀ। ਬਾਕੀ ਤੁਸੀਂ ਜ਼ਰੂਰ ਫਖਰ ਕਰੋ, ਤੇ ਜੇ ਤੁਹਾਡੀ ਇੰਨੀ ਪਾਵਰਫੁਲ ਆਰਮੀ ਹੈ ਤੇ ਘੱਟੋ ਘੱਟ ਆਪਣੇ ਮੋਦੀ ਸਾਹਿਬ ਨੂੰ ਇੰਨਾ ਕੁ ਤਾਂ ਕਹੋ ਕਿ ਵੀ ਉਹ ਉਸ ਦੇ ਨਾਲ ਘੱਟੋ ਘੱਟ ਮੂੰਹ 'ਚੋਂ ਚੀਨ ਦਾ ਨਾਂ ਜ਼ਰੂਰ ਲੈ ਦੇਣ। ਔਰ ਫਿਰ ਆਪਣੇ ਉਹ ਅੱਗੋਂ ਕਹਿੰਦੇ ਨੇ, ਭਾਰਦਵਾਜ ਸਾਹਿਬ ਫਿਰ ਲਿਖਦੇ ਨੇ ਜੀ, ਪੰਜਾਬ ਐਂਡ ਕਸ਼ਮੀਰ ਵੋਂਟ ਗੋ ਆਊਟ ਆਫ ਦਾ ਇੰਡੀਅਨ ਯੂਨੀਅਨ ਈਵਨ ਇਨ ਦਾ ਨੈਕਸਟ 100 years। ਟੇਕ ਕੇਅਰ ਐਂਡ ਹੈਵ ਏ ਗ੍ਰੇਟ ਵੀਕਐਂਡ। ਬਹੁਤ ਬਹੁਤ ਸ਼ੁਕਰੀਆ ਭਾਰਦਵਾਜ ਸਾਹਿਬ, ਤੁਸੀਂ ਵੀ ਇਸ ਡ੍ਰੀਮ 'ਚ ਹੀ ਰਹੋ। ਅਸੀਂ ਤੁਹਾਡੇ ਜੀਵਨ ਕਾਲ 'ਚ ਤੁਹਾਨੂੰ ਖਾਲਿਸਤਾਨ ਵੀ ਔਰ ਕਸ਼ਮੀਰ ਵੀ ਆਜ਼ਾਦ ਕਰਕੇ ਆਜ਼ਾਦ ਹੁੰਦਾ ਦਿਖਾਵਾਂਗੇ। ਸੋ ਤੁਸੀਂ ਵੀ ਚੰਗਾ ਵੀਕਐਂਡ ਗੁਜ਼ਾਰੋ ਔਰ ਗ੍ਰੇਟ ਆਰਮੀ ਦੇ ਸੋਲੇ ਗਾਉਂਦਿਆਂ ਗੁਜ਼ਾਰੋ ਜੀ। ਸਿੰਘ ਗਰਚਾ ਜੀ, ਖਾਲਸਾ ਜ਼ਿੰਦਾਬਾਦ। ਬਲਿਹਾਰ ਜੀ ਸੋਈ ਵੀ ਸਾਨੂੰ ਖਾਲਸਾ ਜ਼ਿੰਦਾਬਾਦ, ਆਜ਼ਾਦੀ ਹਾਲ ਖਾਲਸਾ ਜ਼ਿੰਦਾਬਾਦ ਫਤਿਹ ਬੁਲਾਉਂਦੇ ਨੇ। ਔਰ ਸੁਖਦੇਵ ਸਿੰਘ ਜੀ ਫਤਿਹ ਐਂਡ ਹਾਂਜੀ ਐਸ਼ਲਾ ਕਹਿੰਦੇ ਰਿਸ਼ੀ ਭਾਰਦਵਾਜ, ਖਾਲਿਸਤਾਨ ਇਜ਼ ਅ ਰਿਜ਼ਲਟ ਆਫ ਡਿਸਸੈਟਿਸਫੈਕਸ਼ਨ ਐਂਡ ਐਂਗਰ with Hindus. Hindus must learn to be more honest, ethical, brave and generous towards others. Only that can end Khalistan demand. ਐਸ਼ਲਾ ਜੀ, ਅਸੀਂ ਤੁਹਾਡੇ ਨਾਲ ਸਹਿਮਤ ਨਹੀਂ ਹੈ। ਸਾਡੀ ਲੜਾਈ ਪਹਿਲੀ ਗੱਲ ਤਾਂ ਹਿੰਦੂਆਂ ਨਾਲ ਨਹੀਂ ਹੈ, ਇੰਡੀਅਨ ਸਟੇਟ ਨਾਲ ਹੈ।
ਸੈਕੰਡਲੀ ਸਾਡਾ ਤਜਰਬਾ ਇੰਡੀਅਨ ਸਟੇਟ ਨਾਲ ਅਸੀਂ 37 ਸਾਲ ਦੇਖਿਆ, 47 ਤੋਂ 84 ਤੱਕ, ਜੀ ਔਰ ਫਿਰ ਟੋਟਲ ਵਾਰ। ਸੋ ਬਿਲਕੁਲ। ਖਾਲਿਸਤਾਨ ਤੋਂ ਬਿਨਾਂ ਹੁਣ ਸਿੱਖਾਂ ਦਾ ਕੋਈ ਜਿਹੜਾ ਉਹ ਮਿਸ਼ਨ ਨਹੀਂ ਹੈ, ਔਰ ਇਸ ਲਈ ਇਹ ਵਕਤ ਕਿੱਧਰ ਨੂੰ ਲੈ ਕੇ ਜਾਂਦਾ ਹੈ ਇਹ ਵਕਤ ਦੇ ਗਰਭ ਦੇ ਵਿੱਚ ਹੁੰਦਾ ਹੈ। ਬਿਲਕੁਲ। ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਸਿੱਖਾਂ ਨੇ ਖਾਲਿਸਤਾਨ ਹਾਸਲ ਕਰਨਾ ਔਰ ਫਿਰ ਤੁਸੀਂ ਅੱਗੇ ਹਾਂਜੀ, ਸੁਖਦੇਵ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਇਸੇ ਤਰ੍ਹਾਂ ਗੁਰਮੇਲ ਸਿੰਘ ਜੀ ਕਾਫੀ ਦਿਨਾਂ ਬਾਅਦ ਆਏ ਨੇ, ਉਹ ਵੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਡਾਕਟਰ ਸਾਹਿਬ ਐਂਡ ਡੀਅਰ ਨੀਲਮ ਕੌਰ, thanks, you are doing a great job for the Sikh nation, keep it up, God bless you and your TV84 team. ਕਹਿੰਦੇ I usually watch your show in the late night, but luckily I didn't feel good today, got sick, called sick and watching live after a long time, so nice and ਜਲਦੀ ਠੀਕ ਹੋ ਜਾਓ, ਨਾਈਸ। ਔਰ ਇਸੇ ਤਰ੍ਹਾਂ ਨਰਿੰਦਰ ਖਾਲਸਾ ਜ਼ਿੰਦਾਬਾਦ, ਜਸਲੀਨ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਉਹ ਚੜ੍ਹਦੀ ਕਲਾ ਸਾਡੀ ਮੰਗਦੇ ਨੇ। ਔਰ ਇਸੇ ਤਰ੍ਹਾਂ ਅਵਤਾਰ ਸਿੰਘ ਜੀ, ਤਰਲੋਚਨ ਸਿੰਘ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਸਾਨੂੰ, ਸੁਖਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ, ਖਾਲਸਾ ਜ਼ਿੰਦਾਬਾਦ, ਨਿਹੰਗ ਸਿੰਘ ਜੀ ਵੀ ਫਤਿਹ। ਔਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ, TV84 ਚੜ੍ਹਦੀ ਕਲਾ ਪ੍ਰੋਗਰਾਮ ਸੱਚੋ ਸੱਚ, ਹਰਮਨ ਪੰਨੂ ਜੀ ਵੀ, ਔਰ ਇਸ ਤਰ੍ਹਾਂ ਸੁਖਵਿੰਦਰ ਸਿੰਘ, ਰਾਜਨਪ੍ਰੀਤ ਸਿੰਘ, ਜੀਤ ਸੂਰਤੀਆ ਜੀ ਔਰ ਕੌਰ ਸ਼ਰਨਜੀਤ ਜੀ ਕਹਿੰਦੇ ਨੇ ਕਿ ਕਈ ਮੂਰਖ ਲੋਕ ਅੰਮ੍ਰਿਤਪਾਲ ਸਿੰਘ ਦੀ ਮਾਤਾ ਜੀ ਨੂੰ ਹੀ ਮਹਾਰਾਣੀ ਜਿੰਦ ਕਹਿਣ ਲੱਗ ਗਏ ਨੇ। ਸੋ ਕਹਿੰਦੇ ਇਹ ਸਹੀ ਹੈ, ਠੀਕ ਹੈ ਕਹਿਣਾ? ਨਹੀਂ, ਅਸੀਂ ਚਲੋ ਉਹਨਾਂ ਦਾ ਸਤਿਕਾਰ ਕਰਦੇ ਹਾਂ, ਮਾਤਾ ਪਿਤਾ ਦਾ। ਉਹਨਾਂ ਨੇ ਸ਼ਮਾ ਨੂੰ ਬਲਦਿਆਂ ਰੱਖਿਆ ਔਰ ਲੇਕਿਨ ਇਸ ਕਿਸਮ ਦੇ ਟਾਈਟਲ ਨਹੀਂ ਦੇ। ਹਾਂਜੀ, ਕੁਲਦੀਪ ਕੌਰ ਜੀ ਵੀ, ਔਰ ਇਸੇ ਤਰ੍ਹਾਂ ਫਿਰ ਕੌਰ ਸ਼ਰਨਜੀਤ ਕਹਿੰਦੇ ਨੇ ਰਿਸ਼ੀ ਭਾਰਤਵਾਜ ਜੀ, ਡਾਕਟਰ ਸਾਹਿਬ ਨੇ ਇਸ ਲਈ ਅਮਰਜੀਤ ਸਿੰਘ ਲਿਖਿਆ ਕਰੋ, ਅਮਰਜੀਤ ਸਿੰਘ ਜੀ ਕਹਿੰਦੇ ਲਿਖਿਆ ਕਰੋ। ਓਕੇ, ਲਾਡੀ ਸਿੰਘ ਜੀ ਔਰ ਇਸੇ ਤਰ੍ਹਾਂ ਸੁਖਵਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਚਰਨਜੀਤ ਰੰਧਾਵਾ ਜੀ ਵੀ ਫਤਿਹ ਬੁਲਾਉਂਦੇ ਨੇ ਸਾਨੂੰ। ਭਾਜੀ ਦੁਨੀਆ ਜਾਣਦੀ ਹੈ ਕਿ ਫਲਸਤੀਨ ਤੇ ਜ਼ਬਰਦਸਤੀ ਕਬਜ਼ਾ ਕੀਤਾ ਹੋਇਆ, ਪਰ ਕੋਈ ਵੀ ਵਰਬ ਲੀਡਰ ਜਿਹੜਾ ਬੋਲਦਾ ਨਹੀਂ ਹੈ, ਅਰਬ ਲੀਡਰ ਬੋਲਦਾ ਨਹੀਂ ਹੈ। ਸੋ 52 ਜਿਹੜੇ ਦੇਸ਼ ਮਿਲ ਕੇ ਵੀ ਆਪਣੇ ਮੁਸਲਿਮ ਬ੍ਰਦਰਜ਼ ਨੂੰ ਬਚਾ ਨਹੀਂ ਸਕਦੇ, ਹੋਰ ਕੀ ਕਰ ਸਕਦੇ ਆ? ਹਾਂ, ਤੁਸੀਂ ਬਿਲਕੁਲ ਠੀਕ ਕਿਹਾ। ਇਹ ਸ਼ਰਮ ਦੀ ਗੱਲ ਹੈ ਕਿ ਉਹ ਬਿਲਕੁਲ ਭਿੱਜੀ ਬਿੱਲੀ ਬਣੇ ਹੋਏ ਨੇ, ਕਿਉਂਕਿ ਹਰ ਇੱਕ ਨੇ ਮੂੰਹ ਖਾਂਦਾ, ਅੱਖਾਂ ਸ਼ਰਮਾਉਂਦੀਆਂ। ਉਹ ਜਿਹੜੀ ਇਸਲਾਮ ਦੀ ਸਪਿਰਿਟ ਸੀ, ਸੱਚ ਹੱਕ ਦੇ ਲਈ ਖਲੋਣਾ, ਉਸ ਤੋਂ ਕਿਨਾਰਾ ਕਰਕੇ ਆਪੋ ਆਪਣੀਆਂ ਗੱਦੀਆਂ ਬਚਾਉਣ ਤੇ ਲੱਗੇ ਹੋਏ ਨੇ। ਸੁਖਦੀਪ ਸੋਇਤਾ ਜੀ ਕਹਿੰਦੇ ਨੇ ਤੁਸੀਂ ਭਾਰਤਵਾਜ ਨੂੰ ਇੰਨੀ ਜ਼ਿਆਦਾ ਇੰਟੈਂਸ਼ਨ ਕਿਉਂ ਦਿੰਦੇ? ਦੇਖੋ, ਇਹ ਇਕੱਲੀ ਗੱਲ ਭਾਰਤਵਾਜ ਦੇ ਨਹੀਂ, ਉਹਨਾਂ ਰਾਹੀਂ ਜਿਹੜੀ ਇਸ ਕਿਸਮ ਦੀ ਸੋਚ ਹੈ ਔਰ ਜਿਹੜੇ ਸਵਾਲ ਉਹ ਖੜੇ ਕਰਦੇ ਨੇ, ਇਹ ਹੋ ਸਕਦਾ ਆਪਣਿਆਂ ਦੇ ਵੀ ਕੁਝ ਤਬਕੇ 'ਚ ਹੋਣ, ਜਾਂ ਜਿਹੜਾ ਪ੍ਰੋਪੇਗੈਂਡਾ ਹਿੰਦੂ ਤਵੀਆਂ ਦਾ ਉਹਦਾ ਪ੍ਰਭਾਵ ਕਬੂਲਦੇ ਹੋਣ। ਸੋ ਸਾਡੇ ਲਈ ਭਾਰਤਵਾਜ ਇੱਕ ਪਾਤਰ ਨੇ ਜਿਨ੍ਹਾਂ ਰਾਹੀਂ ਅਸੀਂ ਇਸ ਕਲਾਸ ਦੇ ਜਿਹੜੇ ਲੋਕਾਂ ਦੇ ਸ਼ੰਕੇ ਨੇ ਉਹਨੂੰ ਨਿਵਾਰਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਔਰ ਇਸੇ ਤਰ੍ਹਾਂ ਜੂਨ 84 ਜ਼ਖਮ ਰਿਸ਼ਤੇ, ਵਾਹਿਗੁਰੂ ਖਾਲਸਾ ਸਥਾਨ ਜ਼ਿੰਦਾਬਾਦ, ਔਰ ਇਸ ਤਰ੍ਹਾਂ ਡਿਸੈਂਡੈਂਟਸ ਆਫ ਪੰਜਾਬ ਕਹਿੰਦੇ ਨੇ ਕਿ ਰਿਸ਼ੀ everyone knows what is the situation of third largest economy and second largest army is funny in itself, how afraid they are of China and they are harassing women in Manipur. ਬਿਲਕੁਲ। ਔਰ ਇਸੇ ਤਰ੍ਹਾਂ ਮਨਜੀਤ ਕੌਰ ਫਤਿਹ ਬੁਲਾਉਂਦੇ ਨੇ, ਰਾਜਿੰਦਰ ਕੰਗ ਜੀ ਵੀ ਫਤਿਹ, ਔਰ ਅਮਰਿੰਦਰ ਸਿੰਘ ਜੀ ਖਾਲਸਾ ਜ਼ਿੰਦਾਬਾਦ, ਡਿਸੈਂਡੈਂਟਸ ਆਫ ਪੰਜਾਬ ਕਹਿੰਦੇ ਨੇ ਹਮ ਪਾਤਸ਼ਾਹੀ ਸਤਿਗੁਰ ਦੇਈ ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ। ਬਹੁਤ ਸ਼ੁਕਰੀਆ ਸਭ ਦਾ, ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲੇ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਪਤੇ ਤੇ SOS@TV84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।